ਲੋਕਾਂ ਦਾ ਇਕੱਠ ਲੋਹੇ ਦੀ ਲੱਠ ਜਿੱਥੇ ਪੈ ਜਾਵੇ ਇਹੀ ਚੀਜ਼ ਇਹਨਾਂ ਨੂੰ ਮੋੜ ਸਕਦੀ ਆ। ਆਟੋਕ੍ਰੇਸੀ ਦੇ ਨਾਲੋਂ ਵੀ ਜ਼ਿਆਦਾ ਅਸੀਂ ਕਹਿ ਸਕਦੇ ਹਾਂ ਕਿ ਫਾਸਿਸਟ ਸਟੇਟ ਜਿੱਥੇ ਆਮ ਲੋਕਾਂ ਦੀ ਜਿਹੜੀ ਆਵਾਜ਼ ਆ ਉਹਨੂੰ ਲਗਾਤਾਰ ਡੰਡੇ ਦੇ ਜ਼ੋਰ ਨਾਲ ਦਬਾਇਆ ਜਾ ਰਿਹਾ। ਵੱਡੇ ਵੱਡੇ ਜਾਗੀਰਦਾਰ ਨੇ ਜਿਹੜੇ ਕਾਰਪੋਰੇਟਸ ਨੇ ਉਹਨਾਂ ਦਾ ਰਾਜ ਚੱਲਦਾ ਆ, ਉਹਨਾਂ ਦੇ ਪੱਖ ਦੀਆਂ ਨੀਤੀਆਂ ਲੈ ਕੇ ਆਉਣੀਆਂ। ਤਾਂ ਜਦੋਂ ਤੁਸੀਂ ਆਮ ਲੋਕਾਂ 'ਚੋਂ ਉੱਠੇ ਹੋ, ਜਦੋਂ ਆਮ ਲੋਕਾਂ 'ਚੋਂ ਉੱਤੋਂ ਤੁਸੀਂ ਆਮ ਇਨਸਾਨ ਹੋ, ਜਦ ਤੁਸੀਂ ਉੱਧਰ ਚੱਲ ਗਏ ਤਾਂ ਤੁਸੀਂ ਉਹਨਾਂ ਦਾ ਹੀ ਪੱਖ ਪੂਰੋਗੇ। ਸਾਡੇ ਪੰਜਾਬ ਦੇ ਸੈਂਕੜੇ ਜਿਹੜੇ ਦਲਿਤ ਨੇ ਤੁਸੀਂ ਇਹ ਵੀ ਪਰਵਾਹ ਨਹੀਂ ਕੀਤੀ, ਤੁਸੀਂ ਉਹਨਾਂ ਔਰਤਾਂ ਨੂੰ ਵੀ ਜੇਲ੍ਹਾਂ 'ਚ ਸੁੱਟਿਆ। ਦੇਖੋ ਜਦੋਂ ਅਸੀਂ ਕਹਿੰਦੇ ਆ ਕਿ ਇਹ ਸਾਡੇ ਦੇਸ਼ ਦੇ ਅੰਦਰ ਨਕਲੀ ਜਮਹੂਰੀਅਤ ਹੈਗੀ ਆ ਤਾਂ ਨਕਲੀ ਜਮਹੂਰੀਅਤ ਦਾ ਮਤਲਬ ਇਹ ਆ ਕਿ ਜਦੋਂ ਗੱਲਬਾਤ ਦਾ ਕੋਈ ਰਾਹ ਹੀ ਨਾ ਬਚੇ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਹੋ ਤੁਸੀਂ। ਮੁੱਖ ਮੰਤਰੀ ਦਾ ਆਪਣਾ ਸ਼ਹਿਰ ਆਮ ਆਦਮੀ ਪਾਰਟੀ ਦਾ ਗੜ੍ਹ ਕਹੇ ਜਾਂਦੇ ਸੰਗਰੂਰ ਦੇ ਵਿੱਚ ਮੌਜੂਦ ਆ। ਅੱਜ ਵੱਡਾ ਇਕੱਠ ਹੋਇਆ। ਮਸਲੇ ਬਹੁਤ ਸਾਰੇ ਨੇ। ਪੁਲਸੀਆ ਜ਼ਬਰ ਦੀ ਗੱਲ ਕਰ ਲਈਏ ਜਾਂ ਫਿਰ ਜ਼ਮੀਨ ਪ੍ਰਾਪਤੀ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦੀ ਗੱਲ ਕਰ ਲਈਏ, ਵੱਖ-ਵੱਖ ਪਾਸਿਓਂ ਹਰ ਪਾਸਿਓਂ ਜਿੱਧਰ ਦੀ ਵੀ ਗੱਲ ਕਰਦੇ ਆ ਸੱਟ ਮਾਰੀ ਜਾ ਰਹੀ ਹੈ ਆਮ ਲੋਕਾਂ ਨੂੰ। ਆਮ ਲੋਕ ਜਿਹੜੇ ਪੀੜੇ ਹੋਏ ਮਹਿਸੂਸ ਕਰ ਰਹੇ ਨੇ, ਉਹਨਾਂ ਦੇ ਵਿੱਚੋਂ ਕੁਝ ਲੋਕ ਬੋਲਦੇ ਵੀ ਨੇ। ਜਿਹੜੇ ਬੋਲਦੇ ਨੇ ਉਹਨਾਂ ਦੀ ਗੱਲ ਲੋਕਾਂ ਤੱਕ ਲਿਜਾਣ ਦੀ ਕੋਸ਼ਿਸ਼ ਕਰਦੇ ਆ। ਮੇਰੇ ਨਾਲ ਭੈਣ ਹੁਣੀ ਮੌਜੂਦ ਨੇ, ਇਸਤਰੀ ਜਾਗਰਤੀ ਮੰਚ ਤੋਂ ਨੇ, ਹੁਣੇ ਮੰਚ ਤੇ ਵੀ ਬੋਲ ਕੇ ਆਏ ਨੇ। ਉਹਨਾਂ ਦੇ ਕੋਲੋਂ ਜਾਣਦੇ ਆ ਕਿ ਇਹ ਜਿਹੜੀਆਂ ਚੀਜ਼ਾਂ ਅਸੀਂ ਇਸ ਸਮੇਂ ਮੌਜੂਦਾ ਸਥਿਤੀ ਦੇਖ ਰਹੇ ਹਾਂ ਇਹ ਕਿੱਥੋਂ ਉਪਜਦੀ ਹੈ, ਇਸ ਦਾ ਹੱਲ ਕਿੱਥੇ ਪਿਆ ਹੈ, ਕੀ ਅਸੀਂ ਇਹੋ ਜਿਹੇ ਇਕੱਠ ਕਰਕੇ ਇਸ ਨੂੰ ਠੱਲ ਪਾ ਸਕਦੇ ਹਾਂ। ਭੈਣੇ, ਸਭ ਤੋਂ ਪਹਿਲਾਂ ਜਿਹੜੀ ਮੈਂ ਗੱਲ ਕਹੀ ਹੈ ਕਿ ਚੀਜ਼ਾਂ ਤਾਂ ਉੱਠ ਰਹੀਆਂ ਨੇ, ਜੱਗ ਜ਼ਾਹਰ ਨੇ, ਆਪਾਂ ਮੰਚਾਂ ਤੇ ਬੋਲਾਂਗੇ, ਸਾਰਾ ਕੁਝ ਕਰ ਲਾਂਗੇ, ਪਰ ਹੱਲ ਕਿੱਥੇ ਪਿਆ? ਕੀ ਲੱਗਦਾ ਹੱਲ ਕਿੱਦਾਂ ਕੱਢਿਆ ਜਾ ਸਕਦਾ? ਹੱਲ ਇਹਦਾ ਲੋਕਾਂ ਦੇ ਇੱਕੇ 'ਚ ਹੀ ਹੈਗਾ ਆ। ਤੇ ਜਿਵੇਂ ਆਪਾਂ ਕਹਿੰਦੇ ਆ ਕਿ ਲੋਕਾਂ ਦਾ ਇਕੱਠ ਲੋਹੇ ਦੀ ਲੱਠ ਜਿੱਥੇ ਪੈ ਜਾਵੇ ਤਾਂ ਇਹੀ ਚੀਜ਼ ਇਹਨਾਂ ਨੂੰ ਮੋੜ ਸਕਦੀ ਆ। ਲੋਕਾਂ ਦਾ ਵਹਿਣ ਹੀ ਜਿਹੜਾ ਆ ਇਹਨਾਂ ਹਾਕਮਾਂ ਨੂੰ ਪਿੱਛੇ ਮੋੜ ਸਕਦਾ, ਹੋਰ ਕੋਈ ਤਾਕਤ ਨਹੀਂ ਜਿਹੜੀ ਇਹਨਾਂ ਨੂੰ ਪਿੱਛੇ ਮੋੜ ਸਕੇ। ਪਰ ਲੋਕਾਂ ਦਾ ਵਹਿਣ ਤਾਂ ਬਹੁਤ ਹੈ। ਲੋਕਾਂ ਦਾ ਵਹਿਣ ਤਾਂ ਉਸ ਸਮੇਂ ਵੀ ਸੀ ਜਦੋਂ ਮੋਦੀ ਸਰਕਾਰ ਦੇ ਵੱਲੋਂ ਕਾਲੇ ਕਾਨੂੰਨ ਲਿਆਂਦੇ ਗਏ, ਪਰ ਉੱਥੇ ਵੀ ਕਿੰਨਾ ਲੰਬਾ ਸੰਘਰਸ਼ ਕਰਨਾ ਪਿਆ। ਇੱਕ ਤਾਂ ਹੁੰਦਾ ਨਾ ਲੋਕਾਂ ਦਾ ਵਹਿਣ ਹੈ, ਠੀਕ ਹੈ, ਪਰ ਉਸ ਦੇ ਵਿੱਚ ਵੀ ਉਹਨਾਂ ਤੋਂ ਸੰਘਰਸ਼ ਬਹੁਤ ਲੰਬੇ ਕਰਾਏ ਜਾਂਦੇ ਨੇ। ਆਪਾਂ ਦੇਖਦੇ ਹਾਂ ਕੋਈ ਕਹਿੰਦਾ ਜੀ ਇੰਨੇ 100 ਦਿਨ ਤੋਂ ਫਲਾਨੀ ਜਗ੍ਹਾ ਤੇ ਬੈਠੇ ਨੂੰ ਹੋ ਗਿਆ, ਇੰਨੇ ਸਮੇਂ ਤੋਂ ਫਲਾਨਾ ਬੰਦਾ ਫਲਾਨੇ ਚੀਜ਼ ਲਈ ਸੰਘਰਸ਼ ਕਰ ਰਿਹਾ, ਪਰ ਇੰਨਾ ਲੰਬਾ ਸੰਘਰਸ਼ ਕਰਨਾ ਕਿਉਂ ਪੈਂਦਾ? ਕਿਉਂ ਨਹੀਂ ਗੱਲ ਇੱਕ ਮੋਰਲ ਗਰਾਊਂਡ ਤਾਂ ਇਹ ਬਣਦੀ ਹੈ ਵੀ ਘੱਟੋ ਘੱਟ ਤੁਸੀਂ ਗੱਲ ਤਾਂ ਸੁਣੋ ਵੀ ਆਹ ਪ੍ਰੋਬਲਮ ਹੈ, ਤੁਸੀਂ ਹੱਲ ਕਰ ਸਕਦੇ ਹੋ ਨਹੀਂ ਕਰ ਸਕਦੇ ਹੋ ਅਲੱਗ ਵਿਸ਼ਾ ਹੈ, ਪਰ ਗੱਲ ਸੁਣਨਾ ਵੀ ਨਹੀਂ ਚਾਹੁੰਦੇ। ਇਹਦੇ ਪਿੱਛੇ ਮਾਨਸਿਕਤਾ ਕੀ ਲੱਗਦੀ ਹੈ? ਦੇਖੋ ਇਹਦੇ ਪਿੱਛੇ ਇਹ ਆ ਕਿ ਸਾਡੇ ਦੇਸ਼ ਦੇ ਅੰਦਰ ਦੋ ਤਰ੍ਹਾਂ ਦੇ ਲੋਕ ਨੇ। ਇੱਕ ਪੰਜਾਬ ਗਰੀਬ ਲੋਕਾਂ ਦਾ ਪੰਜਾਬ ਆ, ਇੱਕ ਪੰਜਾਬ ਜਿਹੜੇ ਰਾਜ ਕਰਦੇ ਆ ਉਹਨਾਂ ਦਾ ਪੰਜਾਬ ਆ। ਤਾਂ ਜਦੋਂ ਦੋਵਾਂ ਦੀਆਂ ਆਪਸ ਵਿੱਚ ਟਕਰਾਵੀਆਂ ਸਥਿਤੀਆਂ ਨੇ, ਜਿਹੜੇ ਰਾਜ ਕਰਦੇ ਆ ਉਹ ਲੋਕਾਂ ਦਾ ਕੋਈ ਹੱਲ ਨਹੀਂ ਕਰਨਾ ਚਾਹੁੰਦੇ। ਜਿਹੜਾ ਤੁਸੀਂ ਕਹਿੰਦੇ ਹੋ ਨਾ ਕਿ ਇਹ ਲੰਬਾ ਚਲਿਆ ਜਾਂਦਾ ਹੈ, ਦੇਖੋ ਲੋਕ ਸੱਤਾ 'ਚ ਨਹੀਂ ਹੈਗੇ। ਸੱਤਾ ਵਿੱਚ ਜਿਹੜੇ ਹੈਗੇ ਉਹ ਲੋਕਾਂ ਦਾ ਕੋਈ ਹੱਲ ਨਹੀਂ ਕਰਦੇ ਤੇ ਲੋਕਾਂ ਕੋਲ ਆਪਣੇ ਸੰਘਰਸ਼ ਰਾਹੀਂ ਹੀ ਉਹਨਾਂ ਨੇ ਆਪਣੀ ਲੜਾਈ ਨੂੰ ਲੜ ਸਕਦੇ ਹੈਗੇ ਆ ਨਾ। ਜਾਂ ਤਾਂ ਇਹ ਹੋਵੇ ਕਿ ਇੱਕ ਕੋਈ ਤਾਕਤ ਅਲਟਰਨੇਟ ਸਿਰਜੀ ਜਾਵੇ ਜਿਹੜੀ ਸੱਤਾ ਦੇ ਵਿੱਚ ਆਵੇ, ਜਿਹੜੀ ਉਸ ਤਰ੍ਹਾਂ ਦਾ ਪ੍ਰਬੰਧ ਲੈ ਕੇ ਆਵੇ ਜਿੱਥੇ ਬਰਾਬਰੀ ਹੋਵੇ, ਸਭ ਕੁਝ ਹੋਵੇ। ਪਰ ਸਾਡੇ ਦੇਸ਼ ਦੇ ਅੰਦਰ ਕਿਹਾ ਤਾਂ ਇਹ ਜਾਂਦਾ ਕਿ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਆ, ਪਰ ਅਸਲ ਵਿੱਚ ਇਹ ਡੈਮੋਕ੍ਰੇਸੀ ਦਾ ਇੱਕ ਕਾਰਟੂਨ ਹੈਗਾ। ਹੁਣ ਤਾਂ ਆਟੋਕ੍ਰੇਸੀ ਕਹਿਣ ਲੱਗ ਗਏ, ਵੱਡੀਆਂ ਅਖਬਾਰਾਂ ਆਟੋਕ੍ਰੇਸੀ ਲਿਖ ਦਿੰਦੀਆਂ, ਕਿਉਂਕਿ ਇਹ ਉਸੇ ਤਰ੍ਹਾਂ ਦੀ ਹੀ ਸਥਿਤੀ ਹੈਗੀ ਆ। ਆਟੋਕ੍ਰੇਸੀ ਦੇ ਨਾਲੋਂ ਵੀ ਜ਼ਿਆਦਾ ਅਸੀਂ ਕਹਿ ਸਕਦੇ ਕਿ ਫਾਸਿਸਟ ਸਟੇਟ ਜਿੱਥੇ ਆਮ ਲੋਕਾਂ ਦੀ ਜਿਹੜੀ ਆਵਾਜ਼ ਆ ਉਹਨੂੰ ਲਗਾਤਾਰ ਡੰਡੇ ਦੇ ਜ਼ੋਰ ਨਾਲ ਦਬਾਇਆ ਜਾ ਰਿਹਾ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਭਗਤ ਸਿੰਘ ਹੋਰਾਂ ਨੇ ਅਸੈਂਬਲੀ 'ਚ ਉਸ ਸਮੇਂ ਬੰਬ ਸੁੱਟਿਆ ਸੀ ਜਦੋਂ ਇਹ ਕਾਨੂੰਨ ਲੈ ਕੇ ਆਂਦਾ ਗਿਆ ਰੌਲਟ ਐਕਟ, ਜਿਹਦੇ ਤਹਿਤ ਨਾ ਅਪੀਲ, ਨਾ ਵਕੀਲ, ਨਾ ਦਲੀਲ, ਕਿਸੇ ਤਰ੍ਹਾਂ ਦਾ ਵੀ ਲੋਕਾਂ ਕੋਲ ਹੱਕ ਨਹੀਂ ਸੀਗਾ। ਤਾਂ ਉਹ ਉਸ ਸਮੇਂ ਗੋਰਿਆਂ ਨੂੰ ਸੁਣਾਉਣ ਦੇ ਲਈ, ਉਸ ਹਕੂਮਤ ਨੂੰ ਸੁਣਾਉਣ ਦੇ ਲਈ ਸੁੱਟਿਆ ਗਿਆ ਸੀ। ਤਾਂ ਅੱਜ ਵੀ ਜਦੋਂ ਹਕੂਮਤ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਇਹ ਕਾਲੇ ਅੰਗਰੇਜ਼ ਜਿਹੜੇ ਆ ਉਸੇ ਤਰ੍ਹਾਂ ਦੀ ਨੀਤੀ ਦੇ ਵਿੱਚ ਉਹਨਾਂ ਨੇ ਬੰਬ ਸਿੱਟਿਆ ਸੀ। ਉਸ ਸਮੇਂ ਉੱਥੇ ਗਾਂਧੀ ਵਰਗੇ ਵੀ ਬੈਠੇ ਹੋਏ ਸੀ। ਹੁਣ ਇਹਨਾਂ ਨੂੰ ਗਾਂਧੀ ਦਾ ਹੀ ਰੂਪ ਸਮਝੀਏ, ਫੋਟੋਆਂ ਬੇਸ਼ੱਕ ਕੱਢ ਦਿੱਤੀਆਂ, ਨੀਤੀ ਉਹੀ ਹੈ। ਇੱਕ ਕਹਿ ਲਈਏ ਵੀ ਕਿਹੋ ਜਿਹੀ ਖਿੱਚ ਹੈ ਇਸ ਕੁਰਸੀ ਦੇ ਵਿੱਚ। ਜਦੋਂ ਤੱਕ ਕੁਰਸੀ ਤੋਂ ਦੂਰ ਹੁੰਦਾ ਵਿਅਕਤੀ, ਉਹਦੇ ਟੌਪਿਕ ਸਿਲੈਕਸ਼ਨ ਆਫ ਟੌਪਿਕਸ ਇੰਨੀ ਖਾਸ ਹੁੰਦੀ ਹੈ, ਲੋਕ ਖੜ ਕੇ ਸੁਣਦੇ ਨੇ, ਲੋਕ ਉਹਨੂੰ ਸੁਣਨਾ ਚਾਹੁੰਦੇ ਨੇ, ਲੋਕ ਉਸ ਨੂੰ ਮਾਣਦੇ ਨੇ। ਪਰ ਜਿਵੇਂ ਹੀ ਉਹ ਉਸ ਕੁਰਸੀ ਤੇ ਵਿਰਾਜਮਾਨ ਹੋ ਜਾਂਦਾ ਜਿਹਦੇ ਲਈ ਸੰਘਰਸ਼ ਕਰ ਰਿਹਾ ਸੀ, ਇਹੀ ਕਵਾਂਗੇ ਨਾ ਆਫਟਰ ਆਲ, ਫਿਰ ਉੱਥੇ ਜਾਂਦਿਆਂ ਹੀ ਉਹ ਬਿਲਕੁਲ ਬਦਲ ਜਾਂਦਾ।
ਪ੍ਰਭਾਵ ਕਿਹੜੀ ਚੀਜ਼ ਦਾ ਕਬੂਲ ਲੈਂਦਾ ਹੈ? ਕੁਰਸੀ 'ਚ ਇਹੋ ਜਿਹੀ ਖਿੱਚ ਹੈ ਜਾਂ ਫਿਰ ਉਸ ਕੁਰਸੀ ਨੂੰ ਡਿਕਟੇਟ ਕਰਨ ਵਾਲੇ, ਜਾਂ ਇਸ ਲਈ ਡੀਪ ਸਟੇਟ ਵਰਤ ਲਈਏ, ਕੀ ਕਹੋਗੇ? ਦੇਖੋ ਬਿਲਕੁਲ ਉਹੀ ਹੈਗਾ, ਜਦੋਂ ਅਸੀਂ ਕਹਿੰਦੇ ਆ ਕਿ ਸਾਡੇ ਦੇਸ਼ ਦੇ ਅੰਦਰ, ਪੰਜਾਬ ਦੇ ਅੰਦਰ ਵੱਡੇ ਵੱਡੇ ਜਗੀਰਦਾਰ ਨੇ, ਜਿਹੜੇ ਕਾਰਪੋਰੇਟਸ ਨੇ, ਉਹਨਾਂ ਦਾ ਰਾਜ ਚੱਲਦਾ ਆ, ਉਹਨਾਂ ਦੇ ਪੱਖ ਦੀਆਂ ਨੀਤੀਆਂ ਲੈ ਕੇ ਆਉਣੀਆਂ। ਤਾਂ ਜਦੋਂ ਤੁਸੀਂ ਆਮ ਲੋਕਾਂ 'ਚ ਉੱਠੇ ਹੋ, ਜਦੋਂ ਆਮ ਲੋਕਾਂ 'ਚ ਉੱਤੋਂ ਤੁਸੀਂ ਆਮ ਇਨਸਾਨ ਹੋ, ਜਦ ਤੁਸੀਂ ਉੱਧਰ ਚੱਲ ਗਏ ਤਾਂ ਤੁਸੀਂ ਉਹਨਾਂ ਦਾ ਹੀ ਪੱਖ ਪੂਰੋਗੇ। ਅਸੀਂ ਦੇਖੀਏ ਕਿ ਜਦੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇੱਥੇ ਜੀਂਦ ਦੇ ਰਿਆਸਤ ਦੀ ਜਿਹੜੀ ਜ਼ਮੀਨ ਸੀਗੀ, ਜਿਹਨੂੰ ਉਹ ਇਹਦੇ ਵਾਸਤੇ ਆਏ ਸੀ ਵੀ ਸਾਡੇ 'ਚ ਵੰਡੀ ਜਾਵੇ, ਉਹਦਾ ਕੋਈ ਵਾਰਸ ਵੀ ਹੈ ਨਹੀਂਗਾ ਜ਼ਮੀਨ ਦਾ। ਜ਼ਮੀਨ ਕਿਹਨਾਂ ਦੇ ਕਬਜ਼ੇ ਹੇਠ ਆ? ਇਸ ਪੰਜਾਬ ਦੇ ਵੱਡੇ ਵੱਡੇ ਜਿਹੜੇ ਜਗੀਰਦਾਰ ਨੇ, ਉਹਨਾਂ ਦੇ ਕਬਜ਼ੇ ਹੇਠ ਹੀ ਨੇ। ਤਾਂ ਤੁਸੀਂ ਉਹਨਾਂ ਦੀ ਰਾਖੀ ਦੇ ਲਈ ਸਾਡੇ ਪੰਜਾਬ ਦੇ ਸੈਂਕੜੇ ਜਿਹੜੇ ਦਲਿਤ ਨੇ, ਤੁਸੀਂ ਇਹ ਵੀ ਪਰਵਾਹ ਨਹੀਂ ਕੀਤੀ। ਤੁਸੀਂ ਉਹਨਾਂ ਔਰਤਾਂ ਨੂੰ ਵੀ ਜੇਲ੍ਹਾਂ 'ਚ ਸੁੱਟਿਆ। 850 ਦੇ ਕਰੀਬ ਜਿਹੜੇ ਆ, ਉਹਨਾਂ ਨੂੰ ਸ਼ਾਮ ਤੱਕ ਥਾਣੇ 'ਚ ਰੱਖਿਆ, ਪਿੰਡਾਂ 'ਚ ਨਹੀਂ ਉਹਨਾਂ ਨੂੰ ਬਾਹਰ ਨਿਕਲਣ ਦਿੱਤਾ। ਤਾਂ ਇੱਕ ਤਰ੍ਹਾਂ ਦੇ ਨਾਲ ਸਾਫ਼ ਪਤਾ ਲੱਗਦਾ ਨਾ ਕਿ ਤੁਸੀਂ ਕਿਸ ਧਿਰ ਦੀ ਨੁਮਾਇੰਦਗੀ ਕਰਦੇ ਹੋ। ਇਹੀ ਮੈਂ ਗੱਲ ਕਰ ਰਿਹਾ ਵੀ ਗੱਲ ਕਰਨ ਦੇ ਲਈ ਪਲੇਟਫਾਰਮ ਕਿਉਂ ਨਹੀਂ ਚੁਣਿਆ ਜਾਂਦਾ, ਵੀ ਗੱਲ ਕਰਕੇ ਦੇਖ ਸਕੀਏ ਵੀ ਇਹਨਾਂ ਨੂੰ ਮਨਾ ਲਿਆ ਜਾਵੇ ਜਾਂ ਇਹਨਾਂ ਦੀ ਮੰਨ ਲਈ ਜਾਵੇ। ਉਹ ਪੱਖ ਕਿਉਂ ਅਣਗੌਲਿਆਂ ਕਰ ਦਿੱਤਾ ਜਾਂਦਾ? ਸਿੱਧਾ ਜ਼ਬਰ ਤੇ ਆ ਜਾਂਦੇ ਨੇ, ਸਿੱਧਾ ਐਨਕਾਊਂਟਰ ਹੋ ਜਾਂਦਾ, ਸਿੱਧਾ ਪੈਰਾਂ 'ਚ ਗੋਲੀਆਂ ਵੱਜ ਜਾਂਦੀਆਂ। ਹੁਣ ਅਸੀਂ ਮਕਾਨ ਢਹਿੰਦੇ ਲਗਾਤਾਰ ਦੇਖ ਰਹੇ ਹਾਂ। ਹਾਲਾਂਕਿ 2022 ਦੀ ਜੁਲਾਈ ਮਹੀਨੇ ਤੋਂ ਲਗਾਤਾਰ ਆਫੀਸ਼ੀਏਟਿੰਗ ਡੀਜੀਪੀ ਹੈ, ਉਹ ਕਹੀ ਜਾਂਦਾ ਜੀ ਸਾਡੀ ਪੁਲਿਸ ਦਾ ਮੋਰਾਲ ਡਾਊਨ ਹੁੰਦਾ ਹੈ। ਪਰ ਆ ਜਦੋਂ ਕਾਰਵਾਈਆਂ ਕਰਦੇ ਨੇ, ਇੱਕ ਪਾਸਾ ਕਹੀ ਜਾਂਦਾ ਜੀ ਅਸੀਂ ਇਲੀਗਲ ਕੰਸਟਰਕਸ਼ਨਾਂ ਢਾਹ ਰਹੇ ਹਾਂ, ਦੂਜਾ ਪਾਸਾ ਕਹੀ ਜਾਂਦਾ ਯੁੱਧ ਨਸ਼ਿਆਂ ਵਿਰੁੱਧ ਆ। ਇਹ ਸਾਰਾ ਰਲ ਗੱਡ ਕਰਕੇ ਇੱਕ ਗੱਲਬਾਤ ਤੇ ਕਿਉਂ ਨਹੀਂ ਆਉਂਦੇ? ਸਿੱਧਾ ਐਕਸ਼ਨ ਕਿਉਂ ਦਿਖਾਉਂਦੇ ਨੇ? ਦੇਖੋ, ਜਦੋਂ ਅਸੀਂ ਕਹਿੰਦੇ ਆ ਕਿ ਇਹ ਸਾਡੇ ਦੇਸ਼ ਦੇ ਅੰਦਰ ਨਕਲੀ ਜਮਹੂਰੀਅਤ ਹੈਗੀ ਆ, ਤਾਂ ਨਕਲੀ ਜਮਹੂਰੀਅਤ ਦਾ ਮਤਲਬ ਇਹ ਆ ਕਿ ਜਦੋਂ ਗੱਲਬਾਤ ਦਾ ਕੋਈ ਰਾਹ ਹੀ ਨਾ ਬਚੇ। ਮੰਨ ਲਓ ਅਸੀਂ ਕਹਿੰਦੇ ਆ ਕਿ ਨਕਲੀ ਜਮਹੂਰੀਅਤ ਆ, ਪਰ ਫਿਰ ਵੀ ਇੱਥੇ ਕੁਛ ਨਾ ਕੁਛ ਥੋੜੇ ਬਹੁਤੇ ਲੋਕਾਂ ਕੋਲ ਹੱਕ ਹੈਗੇ ਆ ਕਿ ਅਸੀਂ ਆਪਣੀ ਆਵਾਜ਼ ਚੱਕ ਸਕਦੇ ਹਾਂ, ਕਿਸੇ ਵੀ ਗਲਤ ਚੀਜ਼ ਦਾ ਵਿਰੋਧ ਕਰ ਸਕਦੇ ਹਾਂ। ਪਰ ਜਦੋਂ ਲੋਕਾਂ ਕੋਲ ਇਹ ਹੱਕ ਵੀ ਨਾ ਰਹਿਣ, ਤਾਂ ਉਸ ਸਮੇਂ ਜਿਹੜੇ ਆ ਇਹ ਖੋਏ ਜਾਂਦੇ ਆ। ਤੇ ਇਸ ਸਮੇਂ ਇਹ ਉਸ ਤਰ੍ਹਾਂ ਦੀ ਨੀਤੀ ਲੈ ਕੇ ਆਉਂਦੇ ਆ, ਆਪਣੀ ਨੀਤੀ 'ਚ ਸ਼ਿਫਟ ਲੈ ਕੇ ਆਉਂਦੇ ਆ ਕਿ ਜ਼ਬਰ ਦੇ ਰਾਹੀਂ ਦਬਾਓ, ਕਿ ਅਸੀਂ ਇਹਨਾਂ ਦੀ ਕੋਈ ਗੱਲ ਨਹੀਂ ਸੁਣਨੀ। ਜੇ ਗੱਲ ਸੁਣਨ ਦਾ ਸਵਾਲ ਹੁੰਦਾ ਤਾਂ ਇਹ ਨੀਤੀ ਲੈ ਕੇ ਨਾ ਆਈ ਜਾਂਦੀ। ਇਹ ਨੀਤੀ ਉਹ ਇਸ ਕਰਕੇ ਲਿਆਈ ਜਾ ਰਹੀ ਕਿ ਜਮਹੂਰੀ ਤਰੀਕੇ ਜਿਹੜੇ ਨੇ ਇਹਨਾਂ ਕੋਲੋਂ ਨਹੀਂ ਕੰਮ ਕਰ ਰਹੇ, ਲੋਕਾਂ ਦੀਆਂ ਮੰਗਾਂ ਮਸਲਿਆਂ ਦੇ ਹੱਲ ਇਹਨਾਂ ਕੋਲ ਨਹੀਂ ਹੈਗੇ। ਇਸ ਲਈ ਉਹ ਲੋਕਾਂ ਦੀ ਆਵਾਜ਼ ਨੂੰ ਜਿਹੜਾ ਹੈ ਜ਼ਬਰ ਦੇ ਨਾਲ ਦਬਾਉਣ ਲੱਗੇ ਹੋਏ ਆ। ਜਿੱਦਾਂ ਇਹ ਹੁਣ ਇਕੱਠ ਕੀਤਾ ਗਿਆ, ਆਖਰੀ ਮੇਰਾ ਸਵਾਲ ਹੈ, ਜਿੱਦਾਂ ਇਹ ਇਕੱਠ ਕੀਤਾ ਗਿਆ, ਤੁਹਾਨੂੰ ਕੀ ਲੱਗਦਾ ਇਹਦਾ ਅਸਰ ਕਿੰਨੀ ਦੂਰ ਤੱਕ ਜਾ ਸਕਦਾ ਹੈ? ਕੋਈ ਅਸਰ ਨਜ਼ਰ ਦੇਖਦੇ ਹੋ ਕਿ ਸਿਰਫ ਤੇ ਸਿਰਫ ਇਕੱਠ ਹੀ ਹੈ? ਦੇਖੋ, ਅਸਰ ਤਾਂ ਜੇ ਇਹ ਇਕੱਠ ਹੋਇਆ, ਇਹ ਕੋਈ ਇਸ ਤਰ੍ਹਾਂ ਦੀ ਭੀੜ ਤਾਂ ਹੈ ਨਹੀਂ ਕਿ ਜਿਹੜੀ ਆਪਣੇ ਆਪ ਉੱਠ ਕੇ ਆਈ ਹੈ। ਇਹ ਇੱਕ ਆਰਗੇਨਾਈਜ਼ ਹੋਏ ਲੋਕ ਨੇ। ਤਾਂ ਜੇ ਪਿੰਡਾਂ ਦੇ ਅੰਦਰ, ਇਹ ਪਿੰਡਾਂ 'ਚੋਂ ਆਏ ਆ, ਤੇ ਜੇ ਪਿੰਡਾਂ ਦੇ ਅੰਦਰ ਲੋਕ ਇਹਨਾਂ ਦੇ ਖਿਲਾਫ ਆਰਗੇਨਾਈਜ਼ ਹੋ ਰਹੇ ਨੇ, ਤਾਂ ਡੈਫੀਨੇਟਲੀ ਉਹਦਾ ਜਵਾਬ ਦਿੱਤਾ ਜਾਊਗਾ। ਇਹਦਾ ਅਸਰ ਇੰਨਾ ਨਹੀਂ ਰਹਿਣਾ ਹੈਗਾ, ਇਸ ਦਾ ਅਸਰ ਦੂਰ ਤੱਕ ਜਾਣਾ ਆ। ਕਿਉਂਕਿ ਜਦੋਂ ਤੁਸੀਂ ਕਿਸੇ ਗਲਤ ਹੋ ਰਹੀ ਚੀਜ਼ ਦੇ ਖਿਲਾਫ, ਮੰਨ ਲਓ ਇੱਕ ਤਾਂ ਹੁੰਦਾ ਕਿ ਤੁਸੀਂ ਮੰਨ ਲਓ ਵੀ ਸਾਡੇ ਤੇ ਤੁਸੀਂ ਪਾਬੰਦੀ ਲਾਈ ਆ, ਅਸੀਂ ਇਸ ਪਾਬੰਦੀ 'ਚ ਜਿਉਵਾਂਗੇ। ਜਦੋਂ ਤੁਸੀਂ ਉਸ ਪਾਬੰਦੀ ਨੂੰ ਚੈਲੰਜ ਕਰਦੇ ਹੋ ਤਾਂ ਰਾਹ ਖੁੱਲ੍ਹਦੇ ਆ। ਇਸ ਲਈ ਹੋਰਾਂ ਲੋਕਾਂ ਲਈ ਵੀ ਇਹ ਰਾਹ ਖੁੱਲ੍ਹਣੇ ਹੈਗੇ ਆ। ਜਿੱਦਾਂ ਮੰਨ ਲਓ ਕਿ ਪਟਿਆਲੇ ਦੇ ਅੰਦਰ ਜਦੋਂ ਕਾਂਗਰਸ ਦੀ ਸਰਕਾਰ ਸੀ, ਤਾਂ ਅਮਰਿੰਦਰ ਸਿੰਘ ਨੇ ਕਿਹਾ ਸੀ ਵੀ ਇੱਥੇ ਕੋਈ ਧਰਨਾ ਮੁਜ਼ਾਹਰਾ ਨਹੀਂ ਹੋ ਸਕਦਾ। ਤਾਂ ਉਸ ਸਮੇਂ ਟੀਚਰਾਂ ਦਾ ਇੱਕ ਬਹੁਤ ਵੱਡਾ ਧਰਨਾ ਜਿਹੜਾ ਆ ਉੱਥੇ 59 ਦਿਨ ਦੇ ਵਾਂਗੂ ਚੱਲਿਆ। ਤਾਂ ਉਹਨੇ ਇੱਕ ਸਪੇਸ ਖੋਲ੍ਹ ਦਿੱਤੀ। ਜਿਵੇਂ ਦਿੱਲੀ ਦੇ ਅੰਦਰ ਮੋਦੀ ਹੋਣਾ ਦੇ ਟਾਈਮ ਕੋਈ ਧਰਨਾ ਪ੍ਰਦਰਸ਼ਨ ਹੋ ਨਹੀਂ ਸੀ ਰਿਹਾ, ਪਰ ਜਦੋਂ ਕਿਸਾਨੀ ਗਈ ਤਾਂ ਉਹ ਸਪੇਸ ਖੁੱਲੀ। ਤੇ ਜਦੋਂ ਲੋਕ ਇਹਨਾਂ ਅਣਐਲਾਨੀ ਜਾਂ ਐਲਾਨੀ ਐਮਰਜੈਂਸੀ ਨੂੰ ਚੈਲੰਜ ਕਰਦੇ ਆ, ਤਾਂ ਲੋਕਾਂ ਦੇ ਲਈ ਰਾਹ ਖੁੱਲ੍ਹਦਾ ਹੈਗਾ ਆ। ਤਾਂ ਇਹ ਜਿਹੜੀ ਰੈਲੀ ਵੀ ਆ, ਇੱਕ ਤਰ੍ਹਾਂ ਦੇ ਨਾਲ ਲੋਕਾਂ ਦੀ ਸਰਗਰਮੀ ਲਈ, ਜਮਹੂਰੀਅਤ ਦੇ ਲਈ, ਆਪਣੀ ਗੱਲ ਕਹਿਣ ਦੇ ਲਈ, ਉਹਦੇ ਲਈ ਜਿਹੜਾ ਆ ਇਹ ਰਾਹ ਖੋਲ੍ਹ ਰਹੀ। ਵਿਚਾਰ ਸਾਂਝੇ ਕਰਨ ਲਈ ਧੰਨਵਾਦ।